ਪੰਜਾਬੀ ਰੇਡੀਓ USA ਸੁਣ ਰਹੇ ਤੁਸੀਂ ਦੋਸਤੋ। ਸ਼ਾਮਲ ਹੋ ਗੁਰਪ੍ਰੀਤ ਸਿੰਘ ਦੇ ਨਾਲ ਇਸ ਅਪਡੇਟ ਕੈਨੇਡਾ ਸੈਗਮੈਂਟ ਵਿੱਚ। ਸਾਡੇ ਅੱਜ ਦੇ ਮਹਿਮਾਨ ਨੇ ਗਿਆਨ ਸਿੰਘ ਜੀ ਗਿੱਲ, ਜਿਹੜੇ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਨਾਲ ਜੁੜੇ ਹੋਏ ਨੇ। ਦੋਸਤੋ, ਕਰਤਾਰਪੁਰ ਲਾਂਘਾ ਖੁੱਲ੍ਹਣ ਜਾ ਰਿਹਾ ਔਰ ਕਾਫੀ ਉਤਸ਼ਾਹ ਸੰਗਤਾਂ ਦੇ ਵਿੱਚ। ਕੈਨੇਡਾ ਤੋਂ ਹਰ ਸਾਲ ਵੱਡੀ ਗਿਣਤੀ 'ਚ ਸਿੱਖ ਸ਼ਰਧਾਲੂ ਨਨਕਾਣਾ ਸਾਹਿਬ ਦਰਸ਼ਨ ਲਈ ਜਾਂਦੇ ਨੇ, ਕਰਤਾਰਪੁਰ ਸਾਹਿਬ ਦਰਸ਼ਨ ਲਈ ਜਾਂਦੇ ਨੇ। ਉਹਨਾਂ ਲਈ ਇਸ ਐਲਾਨ ਦਾ ਕੀ ਮਹਿਣਾ ਹੈ ਔਰ ਇਸ ਵਾਰ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਨੇ, ਦਸ਼ਮੇਸ਼ ਗੁਰੂ ਘਰ ਦੀ ਸਰਪ੍ਰਸਤੀ ਹੇਠਾਂ ਵੀ ਜੱਥਾ ਜਾਵੇਗਾ। ਉਸ ਦੇ ਲਈ ਲੋਕਾਂ ਨੂੰ ਵੀਜ਼ੇ ਦਿਵਾਉਣ ਵਾਸਤੇ ਪ੍ਰੋਸੈਸ ਸ਼ੁਰੂ ਹੋ ਚੁੱਕਿਆ। ਗਿਆਨ ਸਿੰਘ ਜੀ ਗਿੱਲ ਨੂੰ ਇਸ ਬਾਰੇ ਵਿੱਚ ਅਸੀਂ ਗੱਲਬਾਤ ਕਰਨ ਲਈ ਸ਼ਾਮਲ ਕਰਨ ਜਾ ਰਹੇ ਹਾਂ। ਗਿਆਨ ਸਿੰਘ ਜੀ, ਸਾਡੇ ਪ੍ਰੋਗਰਾਮ ਵਿੱਚ ਤੁਹਾਨੂੰ ਬਹੁਤ ਨਿੱਘੀ ਜੀ ਆਏ। ਹਾਂ ਵੀਰ ਜੀ, ਧੰਨਵਾਦ ਤੁਹਾਡਾ ਤੇ ਸਾਰੇ ਸਰੋਤਿਆਂ ਦਾ, ਨਾਲ ਹੀ ਸਾਰੇ ਸਰੋਤਿਆਂ ਨੇ ਤੇ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗਿਆਨ ਸਿੰਘ, ਸਭ ਤੋਂ ਪਹਿਲਾਂ ਸ਼ੁਰੂ ਕਰਦੇ ਕਿ ਇੱਕ ਅੰਦਾਜ਼ਾ ਸਾਨੂੰ ਦੱਸ ਸਕੋ ਥੋੜ੍ਹਾ ਜਿਹਾ ਮੋਟਾ ਜਿਹਾ, ਕਿ ਕਿੰਨੇ ਸ਼ਰਧਾਲੂ ਹਰ ਸਾਲ ਕੈਨੇਡਾ ਤੋਂ ਚਾਲੇ ਪਾਉਂਦੇ ਨੇ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ? ਹਾਂ ਗੁਰਪ੍ਰੀਤ ਸਿੰਘ ਜੀ, ਜਿਹੜਾ ਕੈਨੇਡਾ ਦੇ ਵਿੱਚੋਂ ਕਾਫੀ ਲੰਬੇ ਸਮੇਂ ਤੋਂ ਮੌਂਟਰੀਆਲ, ਟੋਰਾਂਟੋ, ਵੈਨਕੂਵਰ ਤੋਂ ਕਈ ਜਿਹੜੀਆਂ ਜਥੇਬੰਦੀਆਂ ਨੇ, ਕਈ ਸੱਜਣ ਜਿਹੜੇ ਨੇ ਉਹ ਜੱਥੇ ਲੈ ਕੇ ਪਾਕਿਸਤਾਨ ਦੇ ਵਿੱਚ ਗੁਰੂ ਘਰਾਂ ਦੇ ਦਰਸ਼ਨ ਕਰਨ ਵਾਸਤੇ ਹਰ ਸਾਲ ਜਾਂਦੇ ਨੇ। ਕਈ 2 ਵਾਰ ਜਾਂਦੇ ਨੇ, ਵਿਸਾਖੀ ਦੇ ਉੱਤੇ ਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਵਤਾਰ ਦੇ ਉੱਪਰ। ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਅੱਜ ਤੋਂ 5 ਸਾਲ ਪਹਿਲਾਂ ਪਹਿਲੀ ਵਾਰੀ ਜਦੋਂ ਸੰਗਤਾਂ ਇੱਥੋਂ ਗਈਆਂ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਤੋਂ, ਤਾਂ ਉਦੋਂ ਸਾਰਿਆਂ ਨੇ ਮਨ ਬਣਾਇਆ ਕਿ ਜ਼ਰੂਰ ਆਪਾਂ ਨੂੰ ਹਰ ਸਾਲ ਜਿਹੜੀ ਇੱਥੇ ਯਾਤਰਾ ਕਰਨੀ ਚਾਹੀਦੀ ਹੈ। ਔਰ ਉਹਦੇ ਜਦੋਂ ਯਾਤਰਾ ਕਰਾਂਗੇ ਇੱਥੇ ਗੁਰੂ ਘਰਾਂ ਦੇ ਅੰਦਰ ਆਵਾਂਗੇ ਤੇ ਕੁਛ ਗੁਰੂ ਘਰ ਜਿਹੜੇ ਨੇ ਬੰਦ ਪਏ ਨੇ ਉਹਨਾਂ ਨੂੰ ਆਪਾਂ ਖੋਲ੍ਹਣ ਵਾਸਤੇ, ਜਾਂ ਜਿਹੜੇ ਹੁਣ ਢਹਿ ਢੇਰੀ ਹੋ ਰਹੇ ਨੇ ਉਹਨਾਂ ਦੀ ਰਿਪੇਅਰ ਵਾਸਤੇ ਆਪਾਂ ਇੱਥੋਂ ਦੀ ਗੌਰਮੈਂਟ ਦੇ ਨਾਲ ਜਾਂ ਉੱਥੋਂ ਦੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੰਪਰਕ ਕਰਕੇ ਉਹਦੇ 'ਚ ਆਪਾਂ ਹਿੱਸਾ ਪਾ ਸਕਦੇ ਹਾਂ। ਸੋ ਉਸ ਵਕਤ ਬਾਬਾ ਸ਼ਾਮ ਸਿੰਘ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਦੇ ਮੁੱਖ ਸੇਵਾਦਾਰ ਸਨ। ਉਹਨਾਂ ਨੇ ਵੀ ਇਹੀ ਉਤਸ਼ਾਹ ਦਿੱਤਾ ਤੇ ਗੁਰਦੁਆਰਾ ਸਾਹਿਬ ਵੱਲੋਂ 10 ਦੀ ਡਿਊਟੀ ਇਹ ਲਾਈ ਗਈ ਕਿ ਜੋ ਵੀ ਸੰਗਤ ਜਾਂਦੀ ਹੈ ਤਾਂ ਮੈਂ ਸੰਗਤ ਦੇ ਨਾਲ ਨਾਲ ਰਵਾਂ। ਖਾਸ ਕਰਕੇ ਕੈਨੇਡਾ ਤੇ ਅਮਰੀਕਾ ਦੇ ਵਿੱਚੋਂ ਸੰਗਤ ਕਾਫੀ ਜਿਹੜੀ ਜਾਂਦੀ ਆ, ਜਿਹੜਾ ਵੀ ਇਸ ਜੱਥੇ ਨਾਲ ਜਾਂਦਾ ਉਹਦੇ ਨਾਲ ਨਾਲ ਮੈਂ ਜਿੰਨੇ ਦਿਨ ਦਾ ਪ੍ਰੋਗਰਾਮ ਹੁੰਦਾ ਉੱਥੇ ਸੇਵਾ ਦੇ ਵਿੱਚ ਨਾਲ ਸੰਗਤ ਦੇ ਦੁੱਖ ਸੁੱਖ ਦੇ ਵਿੱਚ ਨਾਲ ਰਹਿ ਕਰਕੇ ਸੰਗਤ ਨੂੰ ਜਿਹੜੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਾਉਣਾ। ਹਾਂਜੀ ਹਾਂਜੀ। ਸੋ ਗਿਆਨ ਸਿੰਘ ਜੀ, ਮੈਂ ਜਾਣਨਾ ਚਾਹੁੰਦਾ ਕਿ ਇਸ ਵਾਰ ਕਿਉਂਕਿ ਕਰਤਾਰਪੁਰ ਦਾ ਲਾਂਘਾ ਜਿਹੜਾ ਖੁੱਲ੍ਹਣ ਜਾ ਰਿਹਾ, ਉਹਨੂੰ ਲੈ ਕੇ ਸੰਗਤਾਂ 'ਚ ਕਾਫੀ ਉਤਸ਼ਾਹ ਆ। ਹਾਂਜੀ। ਸੋ ਇਸ ਐਲਾਨ ਬਾਰੇ ਤੁਹਾਡਾ ਕੀ ਕਹਿਣਾ? ਸੰਗਤਾਂ ਦੇ ਵੱਲੋਂ ਜਿਹੜਾ ਪ੍ਰਤੀਕਰਮ ਕਿਸ ਤਰ੍ਹਾਂ ਦਾ ਮਿਲ ਰਿਹਾ, ਤਾਂ ਉਹਨੂੰ ਲੈ ਕੇ ਤੁਹਾਨੂੰ ਲੱਗਦਾ ਕਿ ਪਿਛਲੇ ਸਾਲਾਂ ਨਾਲੋਂ ਇਸ ਵਾਰ ਸ਼ਾਇਦ ਉਚੇਚ ਜ਼ਿਆਦਾ ਹੋਵੇ, ਲੋਕਾਂ ਦੇ ਵਿੱਚ ਜਾਣ ਦੀ ਤਾਂਘ ਜ਼ਿਆਦਾ ਹੋਵੇ? ਹਾਂ, 2 ਗੱਲਾਂ ਨੇ ਵੀਰ ਜੀ। ਇੱਕ ਤਾਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ 550 ਸਾਲਾ ਜਿਹੜਾ ਇਹ ਤਾਰੀਖੀ ਦਿਨ ਆ ਰਿਹਾ, ਇਹ ਵੀ ਇੱਕ ਬਹੁਤ ਵੱਡਾ ਉਤਸ਼ਾਹ ਸੰਗਤਾਂ ਦੇ ਵਿੱਚ, ਕਿ ਜਿਨ੍ਹਾਂ ਨੇ 500 ਸਾਲਾ ਮਨਾਇਆ ਸੀ ਜਦੋਂ ਮੈਂ ਉਸ ਵਕਤ ਬਚਪਨ ਦੇ ਵਿੱਚ ਸੀ, ਅੱਜ ਤੋਂ 50 ਸਾਲ ਪਹਿਲਾਂ। ਤੇ ਉਹ ਜਿਹੜਾ ਜਿਨ੍ਹਾਂ ਸੰਗਤਾਂ ਨੇ 550 ਸਾਲਾ ਬਚਪਨ ਦੇ ਵਿੱਚ ਮਨਾਇਆ, ਜਾਂ ਜਿਨ੍ਹਾਂ ਨੇ ਜਵਾਨੀ 'ਚ ਮਨਾਇਆ, ਉਸ ਵਕਤ ਉਹ ਜਿੱਦਾਂ 60-70 ਸਾਲ ਦੀ ਉਮਰ 'ਚ ਹੋ ਚੁੱਕੇ ਨੇ, ਉਹਨਾਂ ਦੇ ਮਨ ਦੇ ਵਿੱਚ ਦੁਬਾਰਾ ਫਿਰ ਉਤਸ਼ਾਹ ਹੈ ਕਿ ਅਸੀਂ ਜਿਹੜਾ ਇਸ ਦਿਨ ਆਪਣੀ ਜ਼ਿੰਦਗੀ ਦਾ ਸਮਝਦੇ ਹਾਂ ਕਿ ਇੱਕ ਵਾਰੀ ਹੀ ਹੁਣ ਆਏਗਾ, ਦੁਬਾਰਾ ਅਸੀਂ 600 ਸਾਲਾਂ ਨਹੀਂ ਮਨਾ ਸਕਾਂਗੇ। ਤਾਂ ਉਹਨਾਂ ਦੇ ਵਿੱਚ ਇੱਕ ਤਾਂ ਬੜਾ ਉਤਸ਼ਾਹ। ਤੇ ਦੂਜੀ ਗੱਲ ਵੀਰ ਜੀ, ਮੈਂ ਜਿਹੜਾ ਕਰਤਾਰਪੁਰ ਸਾਹਿਬ ਲਾਂਘਾ ਉਹਦੇ ਵਿੱਚ ਜਦੋਂ ਅਸੀਂ ਲਾਸਟ ਈਅਰ ਉੱਥੇ ਪਾਕਿਸਤਾਨ ਗਏ ਸੀ, ਕਰਤਾਰਪੁਰ ਸਾਹਿਬ ਦਰਸ਼ਨ ਕਰਨ ਗਏ, ਤਾਂ ਉਹ ਸਾਰਾ ਸੰਗਤਾਂ ਨੇ TV ਦੇ ਵਿੱਚ ਵੀ ਉਹ ਰਿਪੋਰਟ ਦੇਖੀ ਹੈ ਕਿ ਕਿੱਡੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਪਾਕਿਸਤਾਨ ਦੀ ਗੌਰਮੈਂਟ ਦੇ ਵੱਲੋਂ ਜੰਗੀ ਪੱਧਰ ਤੇ ਉਹ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਹੋ ਰਿਹਾ ਸੀਗਾ। ਉਦੋਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਾਹਿਬ ਨੇ ਵੀ ਉਹ ਜਿਹੜਾ ਲਾਂਘਾ ਉਹਦੇ ਆਪ ਉਦਘਾਟਨ ਕੀਤਾ। ਪੰਜਾਬ ਤੋਂ ਜਿਹੜੇ ਮਿਨਿਸਟਰ ਸਨ, ਚਾਹੇ ਉਹ ਅਕਾਲੀ ਪਾਰਟੀ ਦੇ ਮਿਨਿਸਟਰ ਸਨ ਜਾਂ ਨਵਜੋਤ ਸਿੰਘ ਸਿੱਧੂ, ਉਸ ਵੇਲੇ ਆਪਾਂ ਸਾਰੇ ਜਾਣਦੇ, ਕਾਫੀ ਨਾਂ ਉਹਦੇ ਵਿੱਚ ਚਮਕਿਆ। ਸੋ ਉਹ ਸਾਰੇ ਵੀ ਉੱਥੇ ਪਹੁੰਚੇ ਸੀਗੇ। ਔਰ ਮੈਂ ਸਮਝਦਾ ਕਿ ਸੰਗਤਾਂ ਦੇ ਵਿੱਚ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਜਿਹੜਾ ਬਹੁਤ ਵੱਡਾ ਉਤਸ਼ਾਹ ਹੈ, ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਆਪਾਂ ਦੇਖਦੇ ਕੁਝ ਦਿਨ ਪਹਿਲਾਂ ਹੀ ਪਾਕਿਸਤਾਨ ਦੇ ਅੰਦਰ ਕਰੀਬ 500 ਦੇ ਕਰੀਬ ਜੱਥਾ ਜਿਹੜਾ ਸੀ ਉਹ ਗਿਆ, ਔਰ ਉੱਥੋਂ ਪਹਿਲੀ ਵਾਰੀ ਜਿਹੜਾ ਇੰਟਰਨੈਸ਼ਨਲ ਨਗਰ ਕੀਰਤਨ ਹੈ ਪਾਕਿਸਤਾਨ ਤੋਂ ਆਰੰਭ ਹੋ ਕੇ ਨਨਕਾਣਾ ਸਾਹਿਬ ਤੋਂ, ਤੇ ਅੱਜ ਪੰਜਾਬ ਦੇ ਤੇ ਬਾਕੀ ਜਿਹੜੇ ਹਿੰਦੁਸਤਾਨ ਦੇ ਭਾਗ ਨੇ ਉੱਥੇ ਉਹ ਜਾ ਰਿਹਾ। ਸੰਗਤਾਂ ਬੜਾ ਵੱਡੇ ਰੂਪ ਦੇ ਵਿੱਚ ਉਸ ਨਗਰ ਕੀਰਤਨ ਦੇ ਦਰਸ਼ਨ ਕਰ ਰਹੀਆਂ ਨੇ। ਸੋ ਬਹੁਤ ਸੰਗਤਾਂ ਦੇ ਵਿੱਚ ਉਤਸ਼ਾਹ ਹੈ, ਖਾਸ ਕਰਕੇ ਕੈਨੇਡਾ ਦੀ, ਅਮਰੀਕਾ ਦੀਆਂ ਸੰਗਤਾਂ ਦੇ ਵਿੱਚ ਵੀ ਬਹੁਤ ਉਤਸ਼ਾਹ ਹੈ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ। ਸੋ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਜਦੋਂ ਇੱਕ ਵਾਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜੋ ਖੁੱਲ੍ਹ ਗਿਆ, ਤੇ ਜਿਵੇਂ ਕੋਈ ਅਰਦਾਸ ਵੀ ਸਿੱਖ ਕਰਦੇ ਆਏ ਨੇ ਖੁੱਲ੍ਹੇ ਦਰਸ਼ਨ ਦੀਦਾਰ ਲਈ, ਸੋ ਇਹ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਕਈ ਸਾਲਾਂ ਦੀ ਸਿੱਖਾਂ ਦੀ ਅਰਦਾਸ ਵੀ ਸੁਣੀ ਗਈ ਹੋਵੇ। ਕੀ ਮਹਿਸੂਸ ਕਰਦੇ ਹੋ, ਕੀ ਕਹਿਣਾ ਚਾਹੋਗੇ?
ਹਾਂ ਵੀਰ ਜੀ, ਇਹ 'ਚ ਕੋਈ ਸ਼ੱਕ ਨਹੀਂ, ਖਾਲਸਾ ਪੰਥ ਜਦੋਂ ਤੋਂ ਪਾਕਿਸਤਾਨ ਤੇ ਹਿੰਦੁਸਤਾਨ ਬਣੇ ਆ, ਸਭ ਤੋਂ ਵੱਡਾ ਨੁਕਸਾਨ ਜਿਹੜਾ ਸੀ ਉਹ ਪੰਜਾਬ ਦੇ ਲੋਕਾਂ ਨੂੰ ਹੋਇਆ, ਚਾਹੇ ਜਾਨੀ ਹੋਇਆ ਚਾਹੇ ਮਾਲੀ ਹੋਇਆ। ਤੇ ਸਭ ਤੋਂ ਵੱਡੀ ਗੱਲ ਇਹ ਹੋਈ ਕਿ ਜਿਹੜੇ ਸਭ ਤੋਂ ਪਿਆਰੇ ਅਸਥਾਨ ਸੀਗੇ, ਜਿੱਥੇ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦਾ ਪ੍ਰਾਦੁਰਭਾਵ ਹੋਇਆ, ਨਨਕਾਣਾ ਸਾਹਿਬ ਦੇ ਵਿੱਚ ਜਿੱਥੇ ਸਤਿਗੁਰੂ ਜੀ ਨੇ ਆਪਣੇ ਸਰੀਰ ਦਾ ਅੰਤਮ ਚੋਲਾ ਛੱਡਿਆ, ਕਰਤਾਰਪੁਰ ਸਾਹਿਬ ਦੇ ਵਿੱਚ, ਚਾਹੇ ਉਹ ਲਾਹੌਰ ਦੇ ਅੰਦਰ ਸਤਿਗੁਰੂ ਤੇ ਸਤਿਗੁਰੂ ਚੌਥੇ ਪਾਤਸ਼ਾਹ ਮਹਾਰਾਜ ਗੁਰੂ ਰਾਮਦਾਸ ਜੀ ਦਾ ਜਨਮ ਸਥਾਨ ਹੈ, ਜਾਂ ਛੇਵੇਂ ਪਾਤਸ਼ਾਹ ਮਹਾਰਾਜ, ਇਹ ਸਾਰੀਆਂ ਪਾਤਸ਼ਾਹਾਂ ਨਾਲ ਸੰਬੰਧਿਤ ਕਰੀਬ ਕਰੀਬ ਵੀਰ ਜੀ 95 ਦੇ ਕਰੀਬ ਇਤਿਹਾਸਕ ਗੁਰਦੁਆਰਾ ਸਾਹਿਬਾਨ ਨੇ ਜਿਹੜੇ ਪਾਕਿਸਤਾਨ ਦੇ ਅੰਦਰ ਹੈਗੇ। ਔਰ ਉਹਨਾਂ ਦੀ ਜਿਹੜੀ ਸੇਵਾ ਸੰਭਾਲ ਦੀ ਹਰ ਵਕਤ ਖਾਲਸਾ ਪੰਥ ਇੱਛਾ ਰੱਖਦਾ ਕਿ ਸਤਿਗੁਰੂ ਕਿਰਪਾ ਕਰਨ ਤੇ ਖਾਲਸਾ ਪੰਥ ਉਹਨਾਂ ਸਥਾਨਾਂ ਦੀ ਸੇਵਾ ਸੰਭਾਲ ਕਰੇ। ਮੈਂ ਸਮਝਦਾ ਕਿ ਵਰਤਮਾਨ ਜਿਹੜੇ ਹਾਲਾਤ ਨੇ ਉਹ ਉਸ ਵੱਲ ਜਾ ਰਹੇ ਨੇ ਕਿ ਸੰਗਤਾਂ ਜਿਹੜੀਆਂ ਨੇ ਉਹ ਆਪ ਉਹਨਾਂ ਗੁਰਦੁਆਰਾ ਸਾਹਿਬਾਨਾਂ ਦੀ ਸੇਵਾ ਕਰ ਸਕਣ। ਜਦੋਂ ਵੀਰ ਜੀ 5 ਸਾਲ ਪਹਿਲਾਂ ਗਏ ਸੀ ਤਾਂ ਕਰੀਬ 17 ਗੁਰੂ ਘਰ ਖੁੱਲੇ ਹੋਏ ਸੀਗੇ। ਅੱਜ 27 ਤੋਂ 28 ਗੁਰੂ ਘਰ ਜਿਹੜੇ ਨੇ ਉੱਥੇ ਪਾਕਿਸਤਾਨ ਦੇ ਅੰਦਰ ਸੰਗਤਾਂ ਦੇ ਦਰਸ਼ਨਾਂ ਲਈ ਖੁੱਲ ਗਏ ਨੇ। ਔਰ ਉਹਨਾਂ ਚੋਂ ਇੱਕ ਗੁਰਦੁਆਰਾ ਸਾਹਿਬ ਜਿਹੜਾ ਚੋਆ ਬਾਬਾ ਨਾਨਕ ਰੋਹਤਾਸ ਕਿਲੇ ਦੇ ਬਾਹਰਲੇ ਪਾਸੇ ਹੈ, ਉਹਦੀ ਸੇਵਾ ਜਿਹੜੀ ਆ ਬਾਬਾ ਸ਼ਾਮ ਸਿੰਘ ਜੀ ਨੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਦੀਆਂ ਸੰਗਤਾਂ ਨੂੰ ਤੇ ਗੁਰਦੁਆਰਾ ਜੋਤ ਪ੍ਰਕਾਸ਼ ਟਰਾਂਟੋ ਦੀਆਂ ਸੰਗਤਾਂ ਨੂੰ ਇਕੱਠੇ ਰੂਪ ਦੇ ਵਿੱਚ ਦਿੱਤੀ ਸੀ। ਔਰ ਉਹ ਜਿਹੜਾ ਉਹਦੀ ਸੇਵਾ ਜਿਹੜੀ ਸ਼ੁਰੂਆਤ ਹੋਈ, ਸੰਗਤਾਂ ਨੇ ਉੱਥੇ ਅਰਦਾਸਾਂ ਕਰਾਈਆਂ, ਉਹਦੇ ਨਾਲ ਜਿਹੜੀ ਸੇਵਾ ਸੀ ਸ਼ੁਰੂ ਹੋਈ। ਤੇ ਹੁਣ ਜਿਹੜੀ ਆ ਉਹ ਗੁਰਦੁਆਰਾ ਸਾਹਿਬ ਉੱਥੋਂ ਆਫੀਸ਼ੀਅਲੀ ਜਿਹੜਾ ਹਾਲਾਂਕਿ ਉਹਦੀ ਕਾਰ ਸੇਵਾ ਪੂਰੀ ਅਜੇ ਨਹੀਂ ਹੋ ਸਕੀ, ਚੱਲ ਰਹੀ ਆ, ਲੇਕਿਨ ਆਫੀਸ਼ੀਅਲੀ ਜਿਹੜਾ ਉੱਥੋਂ ਦੀ ਗੌਰਮੈਂਟ ਨੇ ਤੇ ਪਾਕਿਸਤਾਨ ਦੀ ਪ੍ਰਬੰਧਕ ਕਮੇਟੀ ਨੇ ਸੰਗਤਾਂ ਵਾਸਤੇ ਖੋਲ੍ਹ ਦਿੱਤਾ। ਸੋ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਜਿੱਦਾਂ ਖਾਲਸਾ ਪੰਥ ਇੱਧਰ ਨੂੰ ਪੰਜਾਬ ਤੋਂ ਲੋਕ ਉੱਠ ਕੇ ਬਾਹਰ ਆਏ, ਕੈਨੇਡਾ, ਅਮਰੀਕਾ ਜਾਂ ਯੂਰਪ ਦੇ ਵਿੱਚ ਜਾਂ ਆਸਟ੍ਰੇਲੀਆ 'ਚ, ਉਹਦੇ ਨਾਲ ਨਾਲ ਜਿਹੜਾ ਪਾਕਿਸਤਾਨ ਦੇ ਲੋਕ ਜਿਹੜੇ ਸੀ ਉਹ ਵੀ ਬਾਹਰ ਆਏ, ਲੋਕਾਂ ਦੇ ਵਿੱਚ ਆਪਸੀ ਸਮਝਦਾਰੀ ਵਧੀ ਹੈ ਔਰ ਲੋਕਾਂ ਦਾ ਉੱਥੇ ਆਉਣਾ ਜਾਣਾ ਹੋਇਆ। ਪੰਜਾਬ ਦੇ ਜਿਹੜੇ ਆਮ ਲੋਕਾਂ ਦਾ ਮਿਲਵਰਤਨ ਹੋ ਰਿਹਾ, ਇੱਕ ਦੂਜੇ ਦੇ ਨਾਲ ਜਿਹੜੀਆਂ ਪੁਰਾਣੀਆਂ ਕੜਤਰਾਂ ਸੀ ਉਹ ਦੂਰ ਹੁੰਦੀਆਂ ਜਾ ਰਹੀਆਂ ਨੇ। ਉਹਦਾ ਜਿਹੜਾ ਉਤਸ਼ਾਹ ਸੰਗਤਾਂ ਦੇ ਵਿੱਚ ਜ਼ਿਆਦਾ ਹੈ, ਖਾਸ ਕਰਕੇ ਅੱਜ ਦੇ ਸਮੇਂ ਦੇ ਵਿੱਚ ਜਦੋਂ ਕਿ ਗੁਰਦੁਆਰਾ ਸਾਹਿਬ ਉੱਥੇ ਖੁੱਲ ਰਹੇ ਨੇ। ਔਰ ਜਿਹੜੀਆਂ ਸੰਗਤਾਂ ਅਜੇ ਤੱਕ ਨਹੀਂ ਗਈਆਂ ਵੀਰ ਜੀ, ਮੈਂ ਜ਼ਰੂਰ ਉਹਨਾਂ ਨੂੰ ਇਹ ਬੇਨਤੀ ਕਰਾਂਗਾ ਕਿ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਜ਼ਰੂਰ ਆਪਾਂ ਸਾਰਿਆਂ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਿਉਂਕਿ ਹੁਣ ਆਪਣੇ ਕੋਲ ਚਾਹੇ ਉਹ ਕੈਨੇਡੀਅਨ ਪਾਸਪੋਰਟ ਨੇ ਚਾਹੇ ਅਮਰੀਕਨ ਪਾਸਪੋਰਟ ਨੇ, ਤਾਂ ਸਾਡੇ ਵਾਸਤੇ ਹੋਰ ਸੌਖਾ ਹੋ ਗਿਆ ਕਿ ਉੱਥੋਂ ਦਾ ਵੀਜ਼ਾ ਲੈਣਾ ਤੇ ਹੋਰ ਸਾਰੀ ਪ੍ਰਕਿਰਿਆ ਸਰਕਾਰੀ ਪ੍ਰਕਿਰਿਆਵਾਂ ਦੇ ਵਿੱਚੋਂ ਨਿਕਲਣਾ। ਸੋ ਜ਼ਰੂਰ ਉੱਥੇ ਜਾਣਾ ਚਾਹੀਦਾ। ਜਦੋਂ ਆਪਾਂ ਜਾਵਾਂਗੇ ਆਪਣੇ ਗੁਰੂ ਸਾਹਿਬਾਨ ਦੇ ਦਰਸ਼ਨ ਕਰਾਂਗੇ ਤਾਂ ਜ਼ਰੂਰ ਹੈ ਕਿ ਸਾਡੇ ਮਨ ਦੇ ਵਿੱਚ ਉਹ ਸ਼ਾਂਤੀ ਤੇ ਖੁਸ਼ੀ ਜਿਹੜੀ ਉਹ ਆਵੇ। ਮੈਂ ਜਾਣਨਾ ਚਾਹੂੰਗਾ ਗਿਆਨ ਸਿੰਘ ਜੀ ਕਿ ਜਿਹੜੇ ਤੁਹਾਡੀ ਆਵਾਜ਼ ਸੁਣ ਰਹੇ ਨੇ ਉਹਨਾਂ ਨੂੰ ਕੀ ਸੁਝਾਅ ਦੇਣਾ ਚਾਹੋਗੇ ਕਿ ਇਸ ਪ੍ਰਕਿਰਿਆ ਵਿੱਚ ਕਿਵੇਂ ਸ਼ਾਮਲ ਹੋਇਆ ਜਾਵੇ ਔਰ ਕਿਹੜੀ ਕਿਹੜੀ ਫਾਰਮੈਲਿਟੀਜ਼ ਦੀ ਇਸ ਵੇਲੇ ਲੋੜ ਹੈ ਔਰ ਕਿੰਨੀ ਛੇਤੀ ਤੁਹਾਡੇ ਕੋਲ ਤੁਹਾਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰਨ? ਹਾਂ ਵੀਰ ਜੀ, ਕਿਉਂਕਿ ਜੱਥਾ ਜਿਹੜਾ ਪ੍ਰੋਗਰਾਮ ਬਣਾਇਆ ਗਿਆ ਇੱਥੋਂ ਪਾਕਿਸਤਾਨ ਦੇ ਅੰਦਰ ਦਾਖਲ ਹੋਣ ਵਾਸਤੇ ਉਹ 5 ਨਵੰਬਰ ਦਾ 5 ਨਵੰਬਰ ਨੂੰ ਜੱਥਾ ਮੋਸਟਲੀ, ਕਿਉਂਕਿ ਸੰਗਤਾਂ ਨੇ ਪਹਿਲਾਂ ਆਪਣੇ ਪਿੰਡ ਜਾਂ ਆਪਣੇ ਘਰ ਜਾਣਾ ਹੁੰਦਾ ਪੰਜਾਬ ਦੇ ਅੰਦਰ ਜਾਂ ਹਿੰਦੁਸਤਾਨ 'ਚ ਜਿੱਥੇ ਵੀ, ਤੇ 5 ਨਵੰਬਰ ਨੂੰ ਸਾਰੀਆਂ ਸੰਗਤਾਂ ਬਾਘਾ ਬਾਰਡਰ ਥਾਂ ਦੀ ਉਹਦੇ ਵਿੱਚ ਦਾਖਲ ਹੋਣਗੀਆਂ ਪਾਕਿਸਤਾਨ 'ਚ। ਤੇ 9 ਦਿਨ ਦੀ ਉੱਥੇ ਯਾਤਰਾ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਤੇ ਉਹ 9 ਦਿਨਾਂ ਦੇ ਵਿੱਚ ਆਪਾਂ ਕਰੀਬ 27 ਤੋਂ 28 ਗੁਰੂ ਘਰ ਪਲੱਸ ਜਿਹੜੇ ਉੱਥੋਂ ਦੇ ਜਿੱਦਾਂ ਸ਼ਾਹੀ ਕਿਲਾ ਜਾਂ ਹੋਰ ਜਿਹੜੀਆਂ ਦੇਖਣ ਵਾਲੀਆਂ ਜਗ੍ਹਾ ਨੇ ਲਾਹੌਰ ਦੇ ਵਿੱਚ ਜਾਂ ਬਾਹਰ, ਉਹਨਾਂ ਦੇ ਉੱਪਰ ਜਦੋਂ ਸਮਾਂ ਬਣੇਗਾ ਉਹਨਾਂ ਦੇ ਦਰਸ਼ਨ ਕਰਾਂਗੇ। ਤੇ 14 ਤਰੀਕ ਨੂੰ ਜੱਥਾ ਵਾਪਸ ਆਏਗਾ। ਇੱਥੇ ਜਿਹੜਾ ਵੀਜ਼ਾ ਲੈਣ ਦਾ ਹੈਗਾ ਇੰਤਜ਼ਾਮ ਕੀਤਾ ਗਿਆ ਉਹ ਇਹ ਹੈ ਕਿ ਸੰਗਤਾਂ ਐਨੀ ਟਾਈਮ ਕਿਸੇ ਵੀ ਸਮੇਂ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ, ਚਾਹੇ ਅਮਰੀਕਾ ਦੇ ਵਿੱਚੋਂ ਚਾਹੇ ਕੈਨੇਡਾ ਦੇ ਵਿੱਚੋਂ। ਇੱਥੋਂ ਜਿਹੜਾ ਉਹ ਉਹਨਾਂ ਦੇ ਵੀਜ਼ਾ ਲੈਣ ਦੇ ਵਿੱਚ ਜਿੱਥੇ ਮਦਦ ਕੀਤੀ ਜਾਏਗੀ, ਨਾਲ ਨਾਲ ਜੱਥੇ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਮੈਂ ਦੱਸ ਦੇਵਾਂ ਕਿ ਜੱਥੇ ਦੀ ਜਿਹੜੀ ਬੱਸਾਂ ਦਾ ਹੋਟਲ ਬੁੱਕ ਆ, ਉੱਥੇ 4 ਸਟਾਰ ਹੋਟਲ ਬੁੱਕ ਆ, ਬੱਸ ਦਾ, ਰੋਟੀ ਪਾਣੀ ਦਾ, ਹੋਟਲ ਦਾ ਜਿਹੜਾ ਸਾਰਾ ਖਰਚਾ ਮਿਲਾ ਕੇ ਤੇ ਵੀਜ਼ੇ ਦੀ ਫੀਸ ਮਿਲਾ ਕੇ ਕਰੀਬ $1100 ਜਿਹੜਾ ਇੱਕ ਪਰ ਹੈਡ ਦਾ ਉਹ 'ਚ ਖਰਚਾ ਆਏਗਾ ਐਸਟੀਮੇਟਡ ਇੰਨਾ। ਸੋ ਇਹਦੇ ਵਿੱਚ ਅਗਰ ਜੋ ਸੰਗਤਾਂ ਜਾਣਾ ਚਾਹੁੰਦੀਆਂ ਨੇ ਉਹ ਮੇਰੇ ਫੋਨ ਦੇ ਉੱਪਰ 604 518 6150 604 518 6150 ਜਾਂ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੇ ਵਿੱਚ 604 594 2574 604 594 2574 ਦੇ ਉੱਪਰ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ 'ਚ ਫੋਨ ਕਰਕੇ ਉੱਥੋਂ ਮੇਰਾ ਫੋਨ ਨੰਬਰ ਲੈ ਸਕਦੇ ਨੇ। ਸੋ ਜ਼ਰੂਰ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਚਾਹੇ ਆਪ ਗੁਰਦੁਆਰਾ ਸਾਹਿਬ ਦੇ ਜੱਥੇ ਨਾਲ ਜਾਵੋ, ਚਾਹੇ ਆਪ ਕਿਸੇ ਹੋਰ ਜੱਥੇ ਨਾਲ ਜਾਵੋ, ਚਾਹੇ ਇੰਡੀਪੈਂਡੈਂਟ ਜਾਵੋ, ਲੇਕਿਨ ਜ਼ਰੂਰ ਜਿਹੜਾ ਜਦੋਂ ਵੀ ਆਪ ਪੰਜਾਬ ਜਾਂਦੇ ਹੋ ਤਾਂ ਥੋੜਾ ਸਮਾਂ ਵਿੱਚੋਂ 9-10 ਦਿਨ ਦਾ ਕੱਢ ਕੇ
ਸਾਨੂੰ ਪਾਕਿਸਤਾਨ ਦੇ ਗੁਰਧਾਮਾਂ ਦੇ ਤੇ ਉੱਥੇ ਜਿਹੜੇ ਇਤਿਹਾਸਕ ਸਥਾਨ ਹੈ, ਜਿਹੜਾ ਸਾਡਾ ਪੁਰਾਣਾ ਉੱਥੇ ਇਤਿਹਾਸ ਪਿਆ, ਜਿਹੜਾ ਸਾਂਝਾ ਵਿਰਸਾ ਪਿਆ, ਉਹਨੂੰ ਜ਼ਰੂਰ ਜਾ ਕਰਕੇ ਦਰਸ਼ਨ ਕਰਨੇ ਚਾਹੀਦੇ। ਇਹੀ ਮੇਰੀ ਸੰਗਤਾਂ ਨੂੰ ਬੇਨਤੀ ਹੈ। ਗਿਆਨ ਸਿੰਘ, ਤੁਸੀਂ ਬਿਲਕੁਲ ਵਧੀਆ ਕੀਤਾ ਜਿਹੜਾ ਦੱਸਤਾ ਕਿ ਅਮਰੀਕਾ ਵਾਲੇ ਵੀ ਤੁਹਾਨੂੰ ਸੰਪਰਕ ਕਰ ਸਕਦੇ ਨੇ, ਖਾਸ ਤੌਰ 'ਤੇ ਜਿਹੜੇ ਸਿਆਟਲ 'ਚ ਰਹਿੰਦੇ ਨੇ ਜਾਂ ਬੈਰਿੰਗਹੈਮ 'ਚ, ਇਹਨਾਂ ਨੂੰ ਕੀ ਦੱਸਣਾ ਚਾਹੋਗੇ? ਜੋ ਵੀ ਸੰਗਤਾਂ ਇਸ ਵੈਸਟ ਕੋਸਟ ਵਾਲੇ ਪਾਸੇ ਨੂੰ ਰਹਿੰਦੀਆਂ ਨੇ, ਜੇ ਕੋਈ ਈਸਟ ਕੋਸਟ ਵਾਲੇ ਪਾਸੇ ਦੇ ਵੀ ਸੰਗਤਾਂ ਰੇਡੀਓ ਸੁਣ ਰਹੀਆਂ ਨੇ, ਤਾਂ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਸੰਪਰਕ ਕਰ ਲੈਣ ਕਿ ਕੋਈ ਈਸਟ ਕੋਸਟ ਦੇ ਵਿੱਚ ਵੀ ਜਿਹੜਾ ਭਾਈ ਅਮਰਜੀਤ ਸਿੰਘ ਜੀ ਮਾਨ ਟੋਰਾਂਟੋ ਤੋਂ, ਉਹ ਉਧਰੋਂ ਟੋਰਾਂਟੋ ਵੱਲੋਂ ਸੰਗਤਾਂ ਨੂੰ ਬੇਨਤੀ ਕਰਦੇ ਨੇ, ਉਹ ਉੱਥੇ ਹੈਲਪ ਕਰਦੇ ਨੇ। ਸੋ ਜਿਹੜੀਆਂ ਸੰਗਤਾਂ ਨੇ ਵੀਜ਼ਾ ਲੈਣਾ ਜਾਂ ਜੱਥੇ ਦੇ ਵਿੱਚ ਸ਼ਾਮਲ ਹੋਣਾ, ਉਹ ਕਿਰਪਾ ਕਰਕੇ ਜ਼ਰੂਰ ਜਿਹੜਾ ਦਾਸ ਦੇ ਫੋਨ ਨੰਬਰ ਦੇ ਉੱਪਰ 6045186150 ਦੇ ਉੱਪਰ ਦਾਸ ਨੂੰ ਸੰਪਰਕ ਕਰਨ। ਤੇ ਮੈਂ ਸਮਝਦਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਆਪਾਂ ਸਾਰੇ ਇਕੱਠੇ ਹੋ ਕਰਕੇ ਉੱਥੇ ਸਤਿਗੁਰੂ ਜੀ ਦਾ 550 ਸਾਲਾ ਦਿਨ ਜਿਹੜਾ ਆਪਾਂ ਨਨਕਾਣਾ ਸਾਹਿਬ ਦੇ ਅੰਦਰ ਮਨਾਈਏ। ਬਹੁਤ ਅੱਛਾ ਗਿਆਨ ਸਿੰਘ ਜੀ, ਫਿਰ ਮੁਲਾਕਾਤ ਹੋਵੇਗੀ। ਫਿਲਹਾਲ ਵਕਤ ਦੇਣ ਲਈ ਮਿਹਰਬਾਨੀ। ਕੋਈ ਵੀ ਗੱਲ ਰਹਿ ਗਈ ਹੋ ਆਪਣੇ ਨੂੰ ਐਡ ਕਰਨੀ ਚਾਹੋ ਕਰ ਸਕਦੇ ਹੋ। ਹਾਂ ਵੀਰ ਜੀ, ਧੰਨਵਾਦ ਤੁਹਾਨੂੰ ਕਿਉਂਕਿ ਤੁਸੀਂ ਹੁਣ ਇਹ USA ਦੇ ਵਿੱਚ ਪ੍ਰੋਗਰਾਮ ਸ਼ੁਰੂ ਕੀਤਾ, ਤੁਹਾਨੂੰ ਬਹੁਤ ਬਹੁਤ ਵਧਾਈਆਂ। ਸਤਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ। ਤੇ ਮੈਂ ਸਮਝਦਾ ਕਿ ਜਿਹੜਾ ਇਹ ਦੋਨਾਂ ਪੰਜਾਬਾਂ ਦਾ ਮੇਲ ਹੈ, ਇਹ ਜਿਹੜਾ ਮੇਲ ਖਾਲੀ ਦੋ ਪੰਜਾਬਾਂ ਦਾ ਨਹੀਂ ਹੋ ਰਿਹਾ, ਜਿਹੜੀ ਉਸ ਖਿੱਤੇ ਦੇ ਵਿੱਚ ਬੱਦਲ ਛਾਏ ਹੋਏ ਨੇ ਅੱਜ ਲੜਾਈ ਦੇ, ਹਮੇਸ਼ਾ ਪੰਜਾਬ ਦੇ ਖਿੱਤੇ ਨੂੰ ਲੜਾਈ ਦਾ ਖੇਤਰ ਬਣਾਉਣ ਵਾਸਤੇ ਜਿਹੜੀਆਂ ਵੱਡੀਆਂ ਤਾਕਤਾਂ ਤਿਆਰੀ ਕਰਦੀਆਂ ਨੇ। ਮੈਂ ਸਮਝਦਾ ਉਸ ਨੂੰ ਆਪਾਂ ਸਾਰਾ ਪੰਜਾਬੀ ਭਾਈਚਾਰਾ ਸਮੁੱਚਾ, ਚਾਹੇ ਸਾਡੀ ਕਿਸੇ ਵੀ ਤਰ੍ਹਾਂ ਦੀ ਸਾਡੀ ਆਸਥਾ ਹੋਵੇ, ਹਿੰਦੂ, ਮੁਸਲਮਾਨ, ਸਿੱਖ ਜਾਂ ਈਸਾਈ ਰੂਪ ਦੇ ਵਿੱਚ, ਪਰ ਅਸੀਂ ਸਾਰੇ ਹੈਗੇ ਪੰਜਾਬ ਦੇ ਲੋਕ। ਸੋ ਸਾਨੂੰ ਸਾਰਿਆਂ ਦਾ ਆਪਸ ਵਿੱਚ ਏਕਾ ਜਿਹੜਾ ਉਸ ਲੜਾਈ ਨੂੰ, ਉਸ ਬਰਬਾਦੀ ਨੂੰ ਟਾਲ ਸਕਦਾ। ਸੋ ਉਹਦੇ ਵਿੱਚ ਜਿਹੜਾ ਸਤਿਗੁਰੂ ਨਾਨਕ ਦੇਵ ਜੀ ਦਾ ਇਹ ਸਿਧਾਂਤ ਤੇ ਸਤਿਗੁਰੂ ਨਾਨਕ ਦੇਵ ਜੀ ਦਾ 550 ਸਾਲ ਆ ਰਿਹਾ, ਜੋ ਬਹੁਤ ਵੱਡਾ ਯੋਗਦਾਨ ਪਾਏਗਾ। ਸੰਗਤਾਂ ਨੂੰ ਇਹੀ ਬੇਨਤੀ ਆ। ਤੇ ਅਖੀਰ 'ਚ ਤੁਹਾਡਾ ਤੇ ਸਾਰੇ ਸਰੋਤਿਆਂ ਦਾ ਧੰਨਵਾਦ। ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਿਹਰਬਾਨੀ।